ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 27 ਜੂਨ ਦਾ ਦਿਨ। 1839 ਰਣਜੀਤ ਸਿੰਘ ਦੀ ਮੌਤ। ਮਹਾਰਾਜਾ ਰਣਜੀਤ ਸਿੰਘ ਦੀ ਸ਼ਰਾਬ ਪੀਣ ਤੇ ਹੋਰ ਨਸ਼ਿਆਂ ਦੀ ਆਦਤ ਬੇਹੱਦ ਮਾੜੀ ਸੀ। ਇਸ ਨੇ ਉਸ ਦਾ ਜਿਸਮ ਗਾਲ ਦਿੱਤਾ ਸੀ। 55 ਸਾਲ ਦੀ ਉਮਰ ਮਗਰੋਂ ਉਹ ਜਿਸਮਾਨੀ ਤੌਰ ਤੇ ਬੇਹੱਦ ਕਮਜ਼ੋਰ ਹੋ ਚੁੱਕਾ ਸੀ। ਉਸ ਨੂੰ ਅਧਰੰਗ ਵੀ ਹੋ ਚੁੱਕਾ ਸੀ ਤੇ ਉਸ ਦੇ ਜਿਸਮ ਦਾ ਅੱਧਾ ਹਿੱਸਾ ਕੰਮ ਨਹੀਂ ਸੀ ਕਰਦਾ, ਪਰ ਅਜੇ ਵੀ ਉਹ ਸ਼ਰਾਬ ਦਾ ਗੁਲਾਮ ਸੀ ਤੇ ਸ਼ਰਾਬ ਵੀ ਉਹ ਤੇਜ਼ ਤੋਂ ਤੇਜ਼ ਪੀਂਦਾ ਸੀ। 1838 'ਚ ਜਦ ਅੰਗਰੇਜ਼ ਜਨਰਲ ਮੈਕਨਾਟਨ ਲਾਹੌਰ ਆਇਆ ਤਾਂ ਉਦੋਂ ਵੀ ਉਸਨੇ ਉਸ ਨਾਲ ਬੈਠ ਕੇ ਆਪਣੀ ਤੇ ਅੰਗਰੇਜ਼ਾਂ ਦੀ ਸ਼ਰਾਬ ਰੱਜ ਕੇ ਸੁਲਕੀ ਸੀ। ਇਸ ਪਿੱਛੋਂ ਉਸ ਤੇ ਅਧਰੰਗ ਦਾ ਹਮਲਾ ਹੋਇਆ। ਇਹ ਵੀ ਵਿਚਾਰ ਆਮ ਪ੍ਰਚਲਿਤ ਸੀ ਕਿ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਮਿੱਠੀ ਜ਼ਹਿਰ ਵਾਲੀ ਸ਼ਰਾਬ ਦਿੱਤੀ ਸੀ, ਜਿਸ ਨੇ ਉਸ ਨੂੰ ਛੇਤੀ ਹੀ ਬਿਸਤਰੇ ਤੇ ਪਾ ਦਿੱਤਾ ਤੇ ਅਖੀਰ 27 ਜੂਨ 1839 ਦੇ ਦਿਨ ਉਸ ਦੀ ਮੌਤ ਹੋ ਗਈ। 1940 ਗੁਰੂ ਕਾ ਬਾਗ ਸਿੱਖਾਂ ਦੀ ਵਹਿਸ਼ੀਆਨਾ ਕੁੱਟਮਾਰ ਕਰਨ ਵਾਲੇ ਪੁਲਿਸ ਅਫਸਰ BT ਦਾ ਕਤਲ। ਗੁਰਦੁਆਰਾ ਗੁਰੂ ਕਾ ਬਾਗ ਪਿੰਡ ਕੁੱਕੇਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਮੋਰਚੇ 'ਚ ਜਾਣ ਵਾਲੇ ਜਥਿਆਂ ਨੂੰ ਅੰਗਰੇਜ਼ ਪੁਲਿਸ ਤੇ ਉਸ ਦੇ ਤਨਖਾਹਦਾਰ ਪਠਾਨ ਸਿਪਾਹੀ ਤੇ ਕਿਰਾਏ ਤੇ ਲਿਆਂਦੇ ਗੁੰਡਿਆਂ ਤੋਂ ਕਟਵਾਇਆ ਜਾਂਦਾ ਸੀ। ਇਹ ਕੁੱਟਮਾਰ 25 ਅਗਸਤ 1922 ਤੋਂ 13 ਸਤੰਬਰ 1922 ਤੱਕ ਚੱਲਦੀ ਰਹੀ। ਇਸ ਦਾ ਜ਼ਿੰਮੇਵਾਰ ਇੱਕ ਅੰਗਰੇਜ਼ ਪੁਲਿਸ ਅਫਸਰ BT ਸੀ। ਇਹ BT ਮਗਰੋਂ ਮਲੇਰਕੋਟਲਾ ਰਿਆਸਤ ਦਾ ਪੁਲਿਸ ਮੁਖੀ ਵੀ ਬਣਿਆ ਸੀ। ਉੱਥੋਂ ਹਟਾਏ ਜਾਣ ਮਗਰੋਂ ਉਹ ਹਰਨਾਮੀ ਨਾਂ ਦੀ ਇੱਕ ਔਰਤ ਨਾਲ ਰਹਿਣ ਲੱਗ ਪਿਆ। 27 ਜੂਨ 1940 ਦਿਨ ਕਰਤਾਰ ਸਿੰਘ ਤੇ ਬਚਨ ਸਿੰਘ ਨੇ ਉਸ ਦੇ ਘਰ ਜਾ ਕੇ ਉਸ ਨੂੰ ਚਲਾਕੀ ਨਾਲ ਕਤਲ ਕਰ ਦਿੱਤਾ। ਇਸ ਕੇਸ ਵਿੱਚੋਂ ਇਹ ਦੋਵੇਂ ਤਾਂ ਬਰੀ ਹੋ ਗਏ, ਪਰ ਕਿਸੇ ਹੋਰ ਕੇਸ 'ਚ ਉਹ 1952 ਤੱਕ ਪਟਿਆਲੇ 'ਚ ਕੈਦ ਰਹੇ। 1983 ਜਲੰਧਰ 'ਚ ਬੰਬ ਬਣਾਉਂਦੇ 3 ਸਿੱਖ ਹਲਾਕ। 27 ਜੂਨ 1983 ਦੇ ਦਿਨ ਜਲੰਧਰ ਦੇ ਮੁਹੱਲਾ ਸ਼ਕਤੀਨਗਰ ਦੇ ਇੱਕ ਘਰ 'ਚ ਬੰਬ ਫਟਣ ਨਾਲ ਬੰਬ ਬਣਾਉਣ ਵਾਲੇ ਦਲ ਖਾਲਸਾ ਦੇ ਵਰਕਰ ਗੁਰਬਚਨ ਸਿੰਘ ਖਾਲਸਾ, ਨਰਿੰਦਰ ਸਿੰਘ ਤੇ ਸੰਤਾ ਸਿੰਘ ਹਲਾਕ ਹੋ ਗਏ। 1986 CRP ਨੇ ਬੇਗੁਨਾਹ ਬੂਟਾ ਸਿੰਘ ਨੂੰ ਬੇਵਜ੍ਹਾ ਮਾਰਿਆ। 27 ਜੂਨ 1986 ਦੇ ਦਿਨ ਫਿਰਕਾਪ੍ਰਸਤ ਮੰਨੀ ਜਾਂਦੀ ਫੋਰਸ CRPF ਨੇ ਇੱਕ ਫਰਨੀਚਰ ਸ਼ਾਪ ਤੇ ਬੇਗੁਨਾਹ ਬੂਟਾ ਸਿੰਘ ਨੂੰ ਬੇਵਜ੍ਹਾ ਗੋਲੀਆਂ ਮਾਰ ਕੇ ਮਾਰ ਦਿੱਤਾ। ਪੰਜਾਬ 'ਚ CRPF ਨੂੰ ਸੁਰਜੀਤ ਸਿੰਘ ਬਰਨਾਲਾ ਨੇ ਲਿਆਂਦਾ ਸੀ ਤੇ ਇਹ ਸਿੱਖਾਂ ਤੇ ਜ਼ੁਲਮ ਕਰਿਆ ਕਰਦੀ ਸੀ। 27 ਜੂਨ 1988 ਦੇ ਦਿਨ ਪੁਲਿਸ ਨੇ ਮਨਜੀਤ ਸਿੰਘ ਦਬੁਰਜੀ ਤੇ ਰਾਜਵਿੰਦਰ ਸਿੰਘ ਉਰਫ ਕਾਲਾ ਵੱਖ-ਵੱਖ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤੇ। 27 ਜੂਨ 1990 ਦੇ ਦਿਨ ਪੁਲਿਸ ਨੇ ਤਰਲੋਕ ਸਿੰਘ ਖਾਲਸਾ ਪੁੱਤਰ ਗੱਜਣ ਸਿੰਘ ਵਾਸੀ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। 27 ਜੂਨ 1991 ਦੇ ਦਿਨ ਪੰਜਾਬ ਪੁਲਿਸ ਨੇ ਦਲਬੀਰ ਸਿੰਘ ਮਲੋਟ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕੀਤਾ। 1994 ਪਿਸ਼ੌਰਾ ਸਿੰਘ ਅਕਾਲ ਤਖ਼ਤ ਤੇ ਪੇਸ਼। ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਉੱਤੇ ਸ਼ੱਕ ਕਰਨ 'ਚ ਥੀਸਿਸ ਲਿਖਣ ਸੰਬੰਧੀ ਸਿੱਖ ਦੁਸ਼ਮਣ ਲੇਖਕ ਮਕਲਾਉਡ ਦੇ ਚੇਲੇ ਪਿਸ਼ੌਰਾ ਸਿੰਘ ਨੂੰ ਅਕਾਲ ਤਖ਼ਤ ਤੇ ਮਨਜੀਤ ਸਿੰਘ ਗ੍ਰੰਥੀ ਨੇ ਤਲਬ ਕੀਤਾ ਹੋਇਆ ਸੀ, ਪਰ ਉਸਨੇ ਪੇਸ਼ ਹੋਣ ਤੋਂ ਨਾ ਕਰ ਦਿੱਤੀ ਸੀ। ਅਖੀਰ ਉਸ ਦਾ ਮਨਜੀਤ ਸਿੰਘ ਨਾਲ ਅੰਦਰੋਂ ਅੰਦਰ ਸਮਝੌਤਾ ਹੋ ਗਿਆ ਤੇ ਉਹ 27 ਜੂਨ 1994 ਦੇ ਦਿਨ ਪੇਸ਼ ਹੋਇਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 27 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।